ਤੁਹਾਡੇ ਸੰਗਤ ਦੇ ਵਿੱਚ ਇੱਕ ਬੇਨਤੀ ਕਰਦਾ ਕਿ ਜਿਹੜੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਜਿਹੜੇ ਅਧਿਕਾਰੀ ਇੱਥੇ ਸਰਕਾਰ ਦੀ ਤਰਫੋਂ ਆਏ ਸੀ ਕਿ ਡੇਢ ਮਹੀਨੇ 'ਚ ਸਮਾਗਮ ਕਰਾਂਗੇ ਸ਼ੁਕਰਾਨੇ ਦਾ, ਉਹਨਾਂ ਦਾ ਬਾਈਕਾਟ ਕਰੋ। ਸਬਰ ਰੱਖੋ, ਸਾਡੇ ਗੁਰੂ ਦਾ ਇਨਸਾਫ ਮਿਲਣਾ ਹੈ, ਅਸੀਂ ਆਪਣੇ ਆਪ ਲਈ ਇਨਸਾਫ ਲੈਣਾ, ਤੁਹਾਨੂੰ ਕਿਸੇ ਨੂੰ ਇਨਸਾਫ ਨਹੀਂ ਲੈ ਕੇ ਦੇਣਾ। ਕਿੱਥੇ ਉਹਨਾਂ ਦੀਆਂ ਗੱਲਾਂ ਅੱਜ? ਪੰਥ ਦੋਖੀ ਕੋਟਕਪੂਰੇ ਦੇ ਵਿੱਚ ਗੱਡੀ ਚਾੜਤਾ, ਉਹਦੇ 10 ਦਿਨਾਂ ਦੇ ਵਿੱਚ ਤੁਸੀਂ ਮੁੰਡੇ ਕਿਤੇ ਹਰਿਆਣੇ ਤੋਂ ਕਦੇ ਪੰਜਾਬ ਦੇ ਹੋਰ ਬਾਰਡਰਾਂ ਤੋਂ ਫੜ ਕੇ ਜੇਲ੍ਹਾਂ 'ਚ ਵੀ ਬੰਦ ਕਰਤੇ। 2-4 ਤਾਂ ਇਹੋ ਜਿਹੇ ਜਿਨ੍ਹਾਂ ਤੇ ਵੀ ਪਰਚਾ ਵੀ ਨਹੀਂ, ਉਹਨਾਂ ਨੂੰ ਦਾ ਸੀਏ ਸਟਾਫ ਤੋਂ ਮੁੱਦਾ ਪਾਇਆ ਗਿਆ। ਤੁਸੀਂ ਸਾਨੂੰ ਦਰਕਰਾਰ ਕਰਦੇ ਹੋ, ਸਾਡੇ ਲਈ ਰਾਹ ਬਣਦੇ ਆ ਤਾਂ ਅਸੀਂ ਫਿਰ ਉਹਨਾਂ ਰਾਹਾਂ ਤੇ ਚੱਲਾਂਗੇ। ਸਾਡੇ ਕਾਨੂੰਨ ਦੇ ਵਿੱਚ ਸਾਡੇ ਲਈ ਕੋਈ ਥਾਂ ਹੀ ਨਹੀਂ ਹੈਗੀ। ਇੱਥੇ ਕਾਨੂੰਨ ਦੇ ਇਹਨਾਂ ਦੇ ਸਿਸਟਮ ਦੇ ਵਿੱਚ ਸਾਨੂੰ ਇਨਸਾਫ ਹੀ ਨਹੀਂ ਮਿਲਣਾ ਤੇ ਫਿਰ ਤਾਂ ਬੰਦੇ ਦਾ ਬੰਦਾ ਹੀ ਵੱਜੂਗਾ। ਗੋਲੀਆਂ ਚਲਾਉਣ ਵਾਲੇ ਸਾਨੂੰ ਸਾਰਿਆਂ ਨੂੰ ਪਤਾ ਕੌਣ ਆ, ਚਲਵਾਉਣ ਵਾਲੇ ਪਤਾ ਕੌਣ ਆ, ਤੇ ਉਹਨਾਂ ਨੂੰ ਗੁਰਦਾਸਤਿਆਂ 'ਚ ਕਿਉਂ ਰੱਖਿਆ, ਉਹਨਾਂ ਨੂੰ ਅੰਦਰ ਕਿਉਂ ਰੱਖਿਆ, ਉਹਨਾਂ ਲਈ ਜੇਲ੍ਹਾਂ ਕਿਉਂ ਨਹੀਂ ਆ। ਇੱਕ ਬਲਾਤਕਾਰ ਕਰਨ ਵਾਲਾ 4-4 ਕੇਸ ਆ ਉਹਦੇ ਤੇ, ਉਹਨੂੰ ਤਾਂ ਤੁਸੀਂ 2-3 ਮਹੀਨਿਆਂ ਬਾਅਦ Z+ ਦੇ ਵਿੱਚ ਬਾਹਰ ਕੱਢ ਲੈਂਦੇ ਹੋ, ਤੇ ਜਿਹੜੇ ਨੇ ਸੂਰਜ ਨਹੀਂ ਵੇਖਿਆ ਉਹਨਾਂ ਦਾ ਕਦੇ ਸੋਚਦੇ ਹੀ ਨਹੀਂ। ਸਰਕਾਰ ਸਿੱਧੇ ਤੇ ਸਿੱਧੇ ਰੂਪ ਦੇ ਵਿੱਚ ਇੱਥੇ ਆ ਕਿ ਤੁਹਾਡੀਆਂ ਮੰਗਾਂ, ਤੁਹਾਡੇ ਮਸਲੇ ਨਹੀਂ ਹੱਲ ਕਰਨਾ ਚਾਹੁੰਦੇ। ਸਾਡੀ ਲੜਾਈ ਸਰਕਾਰ ਨਾਲ ਹੋਣੀ ਚਾਹੀਦੀ ਹੈ ਤੇ ਸਰਕਾਰ ਇਸ ਚੀਜ਼ ਨੂੰ ਤੈਅ ਕਰੇ ਕਿ ਸਾਡੇ ਨਾਲ ਲੜਨਾ ਕਿ ਸਾਨੂੰ ਬਿਨਾਂ ਲੜਾਇਆ ਸਾਡੀਆਂ ਮੰਗਾਂ ਤੇ ਅਮਲ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਲੰਮੇ ਸਮੇਂ ਤੋਂ ਪਿਛਲੇ 7.5 ਸਾਲਾਂ ਤੋਂ ਤਕਰੀਬਨ ਇਸ ਦੁਕਾਨ ਦੇ ਅੰਦਰ ਦਰਦ ਦੀ ਪੀੜਾ ਲੈ ਕੇ ਅਸੀਂ ਤੁਰ ਰਹੇ ਹਾਂ। ਸੋ 1.5 ਮਹੀਨੇ ਦਾ ਸਮਾਂ ਇਸ ਸਰਕਾਰ ਨੇ 7 ਮਹੀਨਿਆਂ ਬਾਅਦ ਆ ਕੇ ਮੰਗਿਆ ਸੀ। 1.5 ਮਹੀਨੇ ਦਾ ਸਮਾਂ ਉਦੋਂ ਪਹਿਲਾਂ ਜਿਹੜਾ ਸੀ ਉਹ ਵੀ ਤੁਹਾਡੇ ਸਾਹਮਣੇ ਸੀ, ਉਸ ਤੋਂ ਬਾਅਦ ਜਿਹੜਾ ਹੋਇਆ ਉਹ ਵੀ ਤੁਹਾਡੇ ਸਾਹਮਣੇ, ਜੋ ਅੱਜ ਹੈ ਉਹ ਵੀ ਤੁਹਾਡੇ ਸਾਹਮਣੇ ਆ। ਸੋ ਗੱਲ ਇਹ ਆ ਕਿ ਜਦੋਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਖੜ ਕੇ ਕੋਈ ਗੱਲ ਕਰਦਾ ਤਾਂ ਅਸੀਂ ਇੱਕ ਸਿੱਖ ਹੋਣ ਦੇ ਨਾਤੇ ਸਭ ਤੋਂ ਪਹਿਲਾਂ ਯਕੀਨ ਕਰਦੇ ਹਾਂ, ਤਾਂ ਕੀਤਾ ਵੀ, ਕਰਨਾ ਵੀ ਬਣਦਾ ਸੀ, ਕਿਉਂਕਿ ਜਿੱਥੇ ਸਾਡੇ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹੋਣ ਤੇ ਉਹਦੀ ਹਾਜ਼ਰੀ ਦੇ ਵਿੱਚ ਸਰਕਾਰ ਦੇ ਨੁਮਾਇੰਦੇ ਸਰਕਾਰੀ ਪੱਖ ਲੈ ਕੇ ਆ ਕੇ ਕਹਿਣ ਕਿ ਇੱਥੇ 1.5 ਮਹੀਨੇ ਦੇ ਵਿੱਚ ਸ਼ੁਕਰਾਨੇ ਦਾ ਸਮਾਗਮ ਹੋਊਗਾ। ਸਮਾਗਮ ਤਾਂ ਅਸੀਂ ਜ਼ਰੂਰ ਕੀਤਾ ਹੈ, ਪਰ ਸਾਡੇ ਲਈ ਉਹ ਸ਼ੁਕਰਾਨੇ ਦਾ ਸਮਾਗਮ ਹੈ, ਤੁਹਾਡੇ ਲਈ ਨਹੀਂ ਹੈ। ਅਸੀਂ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਜਿਨ੍ਹਾਂ ਨੇ ਸਾਨੂੰ ਸਬਰ ਸੰਤੋਖ ਬਖਸ਼ਿਆ। ਗੁਰੂ ਸਾਹਿਬ ਨੇ ਮੇਰਾ ਭਰਿਆ ਹੱਥ ਰੱਖਿਆ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਹਾਥ ਦੇ ਰਾਖੇ ਆਪਣੇ ਕੋ ਸਾਥ ਸਾਥ ਪ੍ਰਿਤ ਪਾਲੇ। ਸੋ ਗੁਰੂ ਸਾਹਿਬ ਨੇ ਆਪਣਾ ਹੱਥ ਦੇ ਕੇ ਸਬਰ ਸੰਤੋਖ ਦੇ ਨਾਲ ਜਿਹੜਾ 1 ਸਾਲ ਪੂਰਾ ਕਰਾਇਆ। ਇੱਕ ਥਾਂ ਤੇ ਬੈਠਿਆ, ਵੈਸੇ ਤਾਂ 7.5 ਸਾਲ ਹੀ ਹੋ ਗਏ ਆਪਾਂ ਨੂੰ, 8ਵਾਂ ਸਾਲ ਸ਼ੁਰੂ ਆ। 1 ਸਾਲ ਦਾ ਜੋ ਬੈਠਿਆਂ ਦਾ ਨਿਚੋੜ ਹੈ, ਸਬਰ ਹੈ, ਉਹ ਤੁਹਾਡੇ ਸਾਹਮਣੇ ਸੀ। ਪਰ ਮੈਂ ਬਹੁਤ ਤਾਂ ਤੋਂ ਵੀਰਾਂ ਦਾ ਧੰਨਵਾਦ ਕਰਦਾ ਜਿਹੜੇ ਸੋਚਦੇ ਆ ਕਿ ਯਾਰ ਇਹ 10 ਦਿਨ 15 ਦਿਨ ਇਹ ਮਹੀਨਾ ਇਹ ਵੋਟਾਂ ਆਈਆਂ ਚੱਲ ਜਾਣਾ, ਇਹ ਸਰਕਾਰ ਨੇ ਬਿਠਾਇਆ, ਇਹ ਕਾਂਗਰਸ ਨੇ ਬਿਠਾਇਆ, ਇਹ ਦੂਜਿਆਂ ਨੇ ਬਿਠਾਇਆ। ਸੋ ਯਾਰ ਮੈਂ ਅੱਜ ਜਵਾਬ ਮੰਗਦਾ ਤੁਹਾਡੇ ਤੋਂ। 1 ਸਾਲ ਬੈਠਿਆ ਹੋ ਗਿਆ, ਕਿਸੇ ਨੂੰ ਪਤਾ ਸੀ ਵੀ ਆ ਹੁਣ ਤਾਂ ਬੌਕਰ ਵਾਲੀ ਕਹਿਣਾ ਪਊਗਾ ਨਾ, ਵੀ ਇਹ ਬੌਕਰ ਵਾਲਿਆਂ ਦਾ ਪਤਾ ਸੀਗਾ ਵੀ ਇਹਨਾਂ ਦੀ ਸਰਕਾਰ ਬਣ ਜਾਣੀ ਆ। ਤੁਸੀਂ ਕਿੰਨਾ ਨਾ ਮਿਲਾਉਣੇ ਹੋ ਯਾਰ। ਕਦੇ ਤੁਸੀਂ ਇੱਕ ਸਿੱਖ ਵਜੋਂ ਇੱਕ ਗਵਾਚੇ ਹੋਏ ਬਾਪੂ ਦਾ ਇਨਸਾਫ ਲੱਭਣ ਦੇ ਵਜੋਂ ਸੋਚ ਕੇ ਵੇਖਿਆ ਕਦੇ? ਕਿ ਸਿਰਫ ਤੁਹਾਨੂੰ ਇਹੀ ਦਿੰਦਾ ਹੈ ਕਿ ਯਾਰ ਇਹਨਾਂ ਨੂੰ ਪੈਸੇ ਮਿਲ ਗਏ ਆ, ਗੱਡੀਆਂ ਘੁੰਮਦੇ ਆ। 7.5 ਸਾਲ ਦਾ ਮੇਰਾ ਕੋਈ ਇੱਕ ਕੰਮ ਕੱਢ ਕੇ ਦਿਖਾ ਦਿਓ ਪੰਜਾਬ ਦੇ ਵਿੱਚ ਮੇਰਾ ਬਿਜ਼ਨਸ ਚੱਲਦਾ ਹੋਵੇ। 7.5 ਸਾਲਾਂ ਦੇ ਵਿੱਚ ਇੱਕ ਸ਼ੁਰੂ ਕੀਤਾ ਸੀ ਇੱਥੇ ਬੈਠਣ ਤੋਂ ਪਹਿਲਾਂ, 2 ਮਹੀਨੇ ਚੱਲਿਆ, ਉਹ ਬੰਦ ਹੋ ਗਿਆ।
ਉਹ ਵੀ ਜੇ ਕੋਈ ਇਹ 'ਚ ਇਨਵੈਸਟ ਕੀਤੀ ਤਾਂ ਬੰਦ ਹੋ ਗਈ। ਪਰ ਮੈਂ ਗੱਲ ਕਰਦਾ ਕਿ ਜਿਹੜੇ ਬੰਦਿਆਂ ਨੂੰ ਇਹ ਲੱਗਦਾ ਕਿ ਪੈਸਾ ਆਉਂਦਾ, ਭਾਈ ਤੁਸੀਂ ਵੀ ਸੜਕ ਤੇ ਬੈਠੋ, ਤੁਸੀਂ ਵੀ ਇਸ ਤਰ੍ਹਾਂ ਦੇ ਕੰਮ ਕਰੋ, ਤੁਹਾਡੇ ਹੇਠਾਂ ਵੀ ਗੱਡੀਆਂ ਚੱਲਣਗੀਆਂ, ਤੁਹਾਨੂੰ ਵੀ ਪੈਸਾ ਆਊਗਾ, ਮੈਨੂੰ ਵੀ ਦੱਸ ਦਿਓ ਯਾਰ ਕਿਹੜੀ ਤੇ ਰੱਖ ਦਿੰਦੀ ਹੈ। ਇਲਜ਼ਾਮ ਲਾਉਣਾ ਸੌਖਾ ਹੈ, ਤੱਥਾਂ ਦੇ ਆਧਾਰ ਤੇ ਗੱਲ ਕਰਨੀ ਬਹੁਤ ਔਖੀ ਆ। ਅਸੀਂ ਕਹਿ ਦਿੰਦੇ ਆ ਕਿ ਫਲਾਨਾ ਗੱਡੀਆਂ ਤੇ ਚੜਿਆ ਫਿਰਦਾ, ਪਰ ਤੁਸੀਂ ਦੇਖਿਆ ਸਾਲ ਦੀ ਆ ਮੂਵਮੈਂਟ ਚੱਲੀ ਜਾਂਦੀ ਆ। ਜਿਹੜੇ ਮੇਰੇ ਨਾਲ ਵੀਰ ਇੱਥੇ ਰਹਿੰਦੇ ਆ, ਭਰਾ ਰਹਿੰਦੇ ਆ, ਉਹਨਾਂ ਦਾ ਪਤਾ ਅੱਜ ਗਿਲਾ ਕੀ ਸੀਗਾ। ਰਾਤ ਉਹਨਾਂ ਨੇ ਇਹ ਵੀ ਗੱਲ ਕਹਿਤੀ ਸੀ, ਕਹਿੰਦੇ ਬਾਈ ਜੇ ਕੱਲ ਨੂੰ ਰੋਡ ਨਾ ਜਾਮ ਕੀਤਾ ਤੇ ਸੱਚੀ ਸਰਕਾਰ ਨਾਲ ਮਿਲਿਆ। ਯਾਰ ਮੈਂ ਜਿਹੜੇ 24 ਘੰਟੇ ਨਾ ਰਹਿੰਦੇ ਉਹਨਾਂ ਨੂੰ ਕਿਵੇਂ ਕਹਿ ਦਈਏ ਕਿ ਬਈ ਯਾਰ ਆਹ ਗੱਲਾਂ ਅੱਜ 90% ਵਿਚਾਰਾਂ ਇਹ ਆਈਆਂ ਕਿ ਬਈ ਸ਼ਹੀਦੀ ਦਿਹਾੜਾ, ਸ਼ਹੀਦੀ ਹਫ਼ਤਾ, ਫਤਿਹਗੜ੍ਹ ਸਾਹਿਬ ਦਾ ਪ੍ਰੋਗਰਾਮ ਹੈ, ਸੰਗਤ ਨੂੰ ਪਰੇਸ਼ਾਨੀ ਨਾ ਆਵੇ, ਸੰਗਤ ਨੂੰ ਇਕੱਠਿਆਂ ਕਰਕੇ। ਪਰ ਮੈਂ ਫਿਰ ਵੀ ਬਾਬਾ ਜੀ ਨੂੰ ਇਹੀ ਬੇਨਤੀ ਕੀਤੀ ਕਿ ਨਹੀਂ ਬਾਬਾ, ਜਿਹੜਾ ਆਪਾਂ ਪ੍ਰੋਗਰਾਮ ਦੇਣਾ ਉਹ ਦੇਣਾ ਹੀ ਆ। ਜੇ ਕੋਈ ਨਹੀਂ ਮੰਨਦਾ ਜਾਂ ਮੰਨਦਾ ਉਹ ਬਾਅਦ ਦੀ ਗੱਲ ਆ, ਪਰ ਮੈਂ ਸੜਕ ਤੋਂ ਪਾਸੇ ਨਹੀਂ ਜਾਣਾ। ਤੇ ਬਹੁਤੇ ਵੀਰ ਕਹਿੰਦੇ ਸੀ ਵੀ ਤੱਤਾ ਪ੍ਰੋਗਰਾਮ ਦਿਓ, ਹੁਣ ਇਦੋਂ ਹੋਰ ਤੱਤਾ ਕਰਨਾ ਉਹ ਵੀ ਕਰ ਦਿਆਂਗੇ, ਪਰ ਯਾਰ ਤੱਤੇ ਪ੍ਰੋਗਰਾਮ ਕਹਿਣ ਵਾਲੇ ਵੀਰ ਇੱਥੇ ਆਉਣ ਜ਼ਰੂਰ। ਆਪਾਂ ਦੇਖੀਏ ਵੀ ਤੱਤਾ ਪ੍ਰੋਗਰਾਮ ਜਿਹੜੇ ਕਹਿੰਦੇ ਸੀ ਜਦੋਂ ਉਹ ਸ਼ੈੱਡ 'ਚ ਉੱਠ ਕੇ ਬਾਹਰ ਆ ਗਿਆ ਉਹਦੇ ਤੇਰੇ ਤੋਂ ਮੂਹਰੇ ਖੜਾਂਗੇ, ਅਸੀਂ ਅੱਜ ਬਾਹਰ ਆਏ ਹਾਂ ਤੇ ਬਾਹਰ ਹੀ ਬੈਠਾਂਗੇ। ਇਦੋਂ ਵੱਧ ਹੋਊਗਾ, ਘੱਟ ਨਹੀਂ ਹੋਊਗਾ। ਸੋ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿੰਦੇ ਆ ਕਿ ਇਹਨਾਂ ਸਰਕਾਰਾਂ ਨੇ ਬਣਾ ਰੱਖਿਆ ਮਜ਼ਾਕ। ਪਹਿਲਾਂ ਤਾਂ ਮੈਂ ਤੁਹਾਡੇ ਸੰਗਤ ਦੇ ਵਿੱਚ ਇੱਕ ਬੇਨਤੀ ਕਰਦਾ ਕਿ ਜਿਹੜੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਜਿਹੜੇ ਅਧਿਕਾਰੀ ਇੱਥੇ ਸਰਕਾਰ ਦੀ ਤਰਫੋਂ ਆਏ ਸੀ ਕਿ 1.5 ਮਹੀਨੇ 'ਚ ਸਮਾਗਮ ਕਰਾਂਗੇ ਸ਼ੁਕਰਾਨੇ ਦਾ, ਉਹਨਾਂ ਦਾ ਬਾਈਕਾਟ ਕਰੋ, ਛਤਰਪੋਲਾ ਕਰੋ ਜਿਹੜੇ ਹੁੰਦੇ ਆ ਪਿੰਡਾਂ 'ਚ। ਤੇ ਹੱਕਦਾਰ ਦੂਜੇ ਵੀ ਹੈ, 92 ਦੀ ਸਰਕਾਰ ਹੈ। ਇਹ ਨਹੀਂ ਆ ਵੀ ਇੱਕ ਅੱਧੇ ਨੂੰ ਜਿਤਾਇਆ ਤੇ ਇੱਕ ਦੇ ਕਹਿਣ ਤੇ ਹੋ ਗਿਆ ਜਾਂ ਇੱਕ ਆ ਕੇ ਬੋਲ ਗਿਆ, ਹੱਕਦਾਰ ਸਾਰੇ ਹੀ ਆ। ਜਦੋਂ ਇਹਨਾਂ ਨਾਲ ਕਦੇ ਟੀਵੀ ਤੇ ਡਿਬੇਟਾਂ ਕਰਦੇ ਆ ਤਾਂ ਗੱਲਾਂ ਕਰਨਗੇ ਕਿ ਨਹੀਂ ਸਬਰ ਰੱਖੋ, ਸਾਡੇ ਗੁਰੂ ਦਾ ਇਨਸਾਫ ਮਿਲਣਾ, ਅਸੀਂ ਆਪਣੇ ਆਪ ਲਈ ਇਨਸਾਫ ਲੈਣਾ, ਤੁਹਾਨੂੰ ਕਿਸੇ ਨੂੰ ਇਨਸਾਫ ਨਹੀਂ ਲੈ ਕੇ ਦੇਣਾ। ਕਿੱਥੇ ਉਹਨਾਂ ਦੀਆਂ ਗੱਲਾਂ ਅੱਜ? ਉਹਨਾਂ ਨੂੰ 9 ਮਹੀਨੇ ਸਰਕਾਰ ਬਣੀ ਨੂੰ ਹੋ ਗਏ, ਉਹਨਾਂ ਨੂੰ ਸੜਕਾਂ ਤੇ ਬੈਠਿਆਂ ਦਾ ਕੋਈ ਅਫਸੋਸ ਨਹੀਂ। ਪਰ ਇੱਕ ਪੰਥ ਦੋਖੀ ਕੋਟਕਪੂਰੇ ਦੇ ਵਿੱਚ ਗੱਡੀ ਚਾੜਤਾ, ਉਹਦੇ 10 ਦਿਨਾਂ ਦੇ ਵਿੱਚ ਤੁਸੀਂ ਮੁੰਡੇ ਕਿਤੇ ਹਰਿਆਣੇ ਤੋਂ, ਕਦੇ ਪੰਜਾਬ ਦੇ ਹੋਰ ਬਾਰਡਰਾਂ ਤੋਂ ਫੜ ਕੇ ਜੇਲ੍ਹਾਂ 'ਚ ਵੀ ਬੰਦ ਕਰਤੇ। 2-4 ਤਾਂ ਇਹੋ ਜਿਹੇ ਜਿਨ੍ਹਾਂ ਤੇ ਕੋਈ ਪਰਚਾ ਵੀ ਨਹੀਂ, ਉਹਨਾਂ ਨੂੰ ਦਾ ਸੀਏ ਸਟਾਫ 'ਚ ਮੁੱਦਾ ਪਾਇਆ ਗਿਆ। ਇਹ ਸਾਡੇ ਨਾਲ ਹੀ ਕਿਉਂ? ਉਹ ਦੋਸ਼ੀਆਂ ਦਾ ਕੋਈ ਨਾਮ ਟਿਕਾਣਾ ਨਹੀਂ ਸੀ ਜਿਹੜੇ ਉਹਨਾਂ ਦੇ ਸੀ, ਸਾਡੇ ਲਈ ਦੋਸ਼ੀ ਨਹੀਂ ਆ। ਮੈਂ ਹੁਣ ਵੀ ਕਹਿੰਦਾ ਜਿਨ੍ਹਾਂ ਨੇ ਕੀਤਾ ਬਹੁਤ ਸੋਹਣਾ ਕੀਤਾ, ਚੜ੍ਹਦੀ ਕਲਾ ਵਾਲਾ ਕੀਤਾ, ਅੱਗੇ ਵੀ ਪੰਜਾਬ ਦੇ ਨੌਜਵਾਨ ਕਰਦੇ ਰਹਿਣਗੇ। ਸਾਡੇ ਲਈ ਉਹ ਦੋਸ਼ੀ ਨਹੀਂ, ਸਾਡੇ ਲਈ ਯੋਧੇ ਆ। ਤੁਸੀਂ ਸਾਨੂੰ ਦਰਕਨਾਰ ਕਰਦੇ ਹੋ, ਸਾਡੇ ਲਈ ਇਹ ਰਾਹ ਬਣਦੇ ਆ, ਤਾਂ ਅਸੀਂ ਫਿਰ ਉਹਨਾਂ ਰਾਹਾਂ ਤੇ ਚੱਲਾਂਗੇ। ਜੇ ਤੁਹਾਡੇ ਮੂਹਰੇ ਹੱਥ ਜੋੜ ਕੇ ਗੱਲ ਕਰਦੇ ਆ ਤਾਂ ਤੁਸੀਂ ਉਹ ਸਾਡੀ ਸ਼ਰੀਫੀ ਸਮਝਦੇ ਹੋ, ਤੇ ਜਦੋਂ ਕੋਈ ਇੱਕ ਅੱਧਾ ਕਾਂ ਮਾਰ ਕੇ ਲਮਕਾਇਆ ਜਾਂਦਾ ਫਿਰ ਤੁਸੀਂ ਹਿੰਸਕ, ਅੱਤਵਾਦੀ, ਵੱਖਵਾਦੀ ਤੇ ਮਾਹੌਲ ਖਰਾਬ ਕਰਨ ਵਾਲਾ। ਤੁਸੀਂ ਇਹ ਦੱਸੋ, ਜੇ ਸਾਡੇ ਕਾਨੂੰਨ ਦੇ ਵਿੱਚ ਸਾਡੇ ਲਈ ਕੋਈ ਥਾਂ ਹੀ ਨਹੀਂ ਹੈਗੀ, ਇੱਥੇ ਕਾਨੂੰਨ ਦੇ ਇਹਨਾਂ ਦੇ ਸਿਸਟਮ ਦੇ ਵਿੱਚ ਸਾਨੂੰ ਇਨਸਾਫ ਹੀ ਨਹੀਂ ਮਿਲਣਾ, ਤੇ ਫਿਰ ਤਾਂ ਬੰਦੇ ਦਾ ਬੰਦਾ ਹੀ ਵੱਜੂਗਾ। ਉਹ ਤੁਸੀਂ ਸਾਡੇ ਵਰਦੀਆਂ ਪਾ ਕੇ, ਨਾਮ ਤੁਹਾਡੇ ਉੱਪਰ ਲਿਖੇ ਆ, ਗੋਲੀਆਂ ਚਲਾਉਣ ਵਾਲੇ ਸਾਨੂੰ ਸਾਰਿਆਂ ਨੂੰ ਪਤਾ ਕੌਣ ਆ, ਚਲਵਾਉਣ ਵਾਲੇ ਪਤਾ ਕੌਣ ਆ, ਤੇ ਉਹਨਾਂ ਨੂੰ ਗੁਰਦਸਤਿਆਂ 'ਚ ਕਿਉਂ ਰੱਖਿਆ? ਉਹਨਾਂ ਨੂੰ ਅੰਦਰ ਕਿਉਂ ਰੱਖਿਆ? ਉਹਨਾਂ ਲਈ ਜੇਲ੍ਹਾਂ ਕਿਉਂ ਨਹੀਂ ਆ? ਸਾਡੇ 30 ਸਾਲਾਂ ਤੋਂ 40 ਸਾਲਾਂ ਤੋਂ ਜੇਲ੍ਹਾਂ 'ਚ ਬੰਦ ਬੈਠੇ ਆ, ਕੇਸ ਕੋਈ ਨਹੀਂ, ਕੋਈ ਅਪੀਲ ਨਹੀਂ, ਕੋਈ ਦਲੀਲ ਨਹੀਂ ਗੀ, ਤੇ ਤਾਂ ਵੀ ਤੁਸੀਂ ਜੇਲ੍ਹਾਂ 'ਚ ਬੰਦ ਰੱਖਿਆ। ਇੱਕ ਬਲਾਤਕਾਰ ਕਰਨ ਵਾਲਾ 4 ਕੇਸ ਆ ਉਹਦੇ ਤੇ, ਉਹਨੂੰ ਤਾਂ ਤੁਸੀਂ 2-3 ਮਹੀਨਿਆਂ ਬਾਅਦ Z+ ਦੇ ਵਿੱਚ ਬਾਹਰ ਕੱਢ ਲੈਂਦੇ ਹੋ, ਤੇ ਜਿਹੜੇ ਨੇ ਸੂਰਜ ਨਹੀਂ ਵੇਖਿਆ ਉਹਨਾਂ ਦਾ ਕਦੇ ਸੋਚਦੇ ਹੀ ਨਹੀਂ। ਸਾਡੇ ਸਤਿਕਾਰਯੋਗ ਆ ਬਜ਼ੁਰਗ ਹੋ ਚੁੱਕੇ ਆ ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ, ਦਿਮਾਗੀ ਹਾਲਤ ਮੈਂ ਸਮਝਦਾ ਕਿ ਉਹਨਾਂ ਦੀ ਇੰਨੀ ਕੁ ਖਰਾਬ ਹੋ ਚੁੱਕੀ ਆ ਕਿ ਬਹੁਤਿਆਂ ਨੂੰ ਆਪਣੇ ਨਾਲ ਦੇ ਨੂੰ ਪਛਾਣਦੇ ਵੀ ਨਹੀਂ ਹੋਣਗੇ, ਤੇ ਇੱਥੋਂ ਦੇ ਦੇਸ਼ ਵਾਲਿਆਂ ਨੂੰ, ਇੱਥੋਂ ਦੇ ਲੋਕਾਂ ਨੂੰ ਉਹਨਾਂ ਤੋਂ ਖਤਰਾ ਹੈ।
ਉਹਨਾਂ ਨੂੰ ਬਾਹਰ ਨਹੀਂ ਕੱਢ ਸਕਦੇ, ਉਹਨਾਂ ਤੋਂ ਖਤਰਾ ਹੈ। ਤੇ ਆ ਜਿਹੜੇ ਸੈਣੀ ਵਰਗੇ ਆ, ਜਿਹੜੇ ਉਮਰਾ ਨੰਗਲ ਵਰਗੇ ਆ, ਜਿਨ੍ਹਾਂ ਨੇ ਸ਼ਰੇਆਮ ਪੰਜਾਬ ਦੇ ਲੋਕਾਂ ਦੇ ਨੌਜਵਾਨਾਂ ਦਾ, ਸਿੱਖਾਂ ਦੇ ਨੌਜਵਾਨਾਂ ਦਾ ਘਾਣ ਕੀਤਾ, ਉਹਨਾਂ ਨੂੰ ਇਹ ਪੂਰੇ ਜਵਾਈਆਂ ਭਾਈਆਂ ਨੂੰ ਗੱਡੀਆਂ 'ਚ ਸ਼ਾਨੋ ਸ਼ੌਕ 'ਚ ਰੱਖਦੇ ਆ। ਤੇ ਬਈ ਜੇ ਸਾਡੇ ਸਾਹਮਣੇ ਆਉ ਫਿਰ ਅਸੀਂ ਤਾਂ ਗੱਡੀ ਚੜ੍ਹਨ ਵਾਲੇ ਕੰਮ ਨਾ ਕਰਾਂਗੇ ਤਾਂ ਹੋਰ ਕੀ ਕਰਾਂਗੇ। ਅਸੀਂ ਨਾਲ ਦੇ ਜੰਮੇ ਨੂੰ, ਤਾਏ ਚਾਚੇ ਨੂੰ ਜੇ ਕੋਈ ਪੈਲੀ ਪੁਲੀ ਦਾ ਰੌਲਾ ਹੋਵੇ ਤਾਂ ਸ਼ਰੀਕ ਸਮਝਦੇ ਆ, ਖੇਤ 'ਚ ਖੰਘਾ ਨਹੀਂ ਦਿੰਦੇ। ਯਾਰ ਕੋਰਟ 'ਚ ਮੇਰੇ ਸਾਹਮਣੇ ਆ ਕੇ ਉਹ ਖੜ ਕੇ ਕਹਿੰਦੇ ਰਹੇ ਆ ਕਿ ਅਸੀਂ ਤਾਂ ਉੱਥੇ ਕੁਝ ਕੀਤਾ ਹੀ ਨਹੀਂ, ਤੁਸੀਂ ਸਾਰੇ ਧਰਨਿਆਂ 'ਚ ਰਹੇ ਹੋ, ਦੱਸੋ ਤੁਹਾਡੇ ਕੋਲ ਕਿਹੜੀਆਂ ਸਾਲਟਾਂ ਸੀ, ਕਿਹੜੀਆਂ AK-47 ਸੀ? ਤੁਹਾਡੀਆਂ ਤਾਂ ਤਲਵਾਰਾਂ ਵੀ ਜਮ੍ਹਾਂ ਹੋ ਜਾਂਦੀਆਂ, ਤੁਹਾਡੀਆਂ ਤਾਂ ਸ੍ਰੀ ਸਾਹਿਬ ਵੀ ਪਾਸੇ ਰਖਾਈਆਂ ਜਾਂਦੀਆਂ ਵੀ ਕੁੱਟ ਖਾਓ ਤੇ ਸ਼ਾਨ ਨਾਲ ਰਹੋ। ਸੋ ਗੱਲ ਸਰਕਾਰ ਸਿੱਧੇ ਤੇ ਸਿੱਧੇ ਰੂਪ ਦੇ ਵਿੱਚ ਇੱਥੇ ਆ ਕਿ ਤੁਹਾਡੀਆਂ ਮੰਗਾਂ, ਤੁਹਾਡੇ ਮਸਲੇ ਨਹੀਂ ਹੱਲ ਕਰਨਾ ਚਾਹੁੰਦੇ। ਇੱਕ ਅਫਸਰ ਆਪਦੀ ਪ੍ਰਮੋਸ਼ਨ ਦੇ ਲਈ ਗਰਾਰੀ ਡਾ ਸਕਦਾ ਹੈ ਕਿ ਪਹਿਲਾਂ ਮੈਨੂੰ ਪ੍ਰਮੋਸ਼ਨਾਂ ਮਿਲਣ, ਮੈਂ ਫੇਰ ਇਹਦੇ ਨਤੀਜੇ ਕੱਢੂੰਗਾ। ਯਾਰ ਤੁਸੀਂ, ਤੁਹਾਡੇ ਬੰਦੇ ਮਰਾ ਕੇ, ਤੁਹਾਡੇ ਗੁਰੂ ਦੀ ਬੇਅਦਬੀ ਅੱਜ ਤੱਕ ਹੋ ਰਹੀ ਹੈ, ਗਲੀਆਂ ਚੰਗ ਖਿਲਾਰੇ ਜਾ ਰਹੇ ਆ, ਤੇ ਤੁਸੀਂ ਆਪਦੇ ਆਪ ਮਰ ਮਿਟਣ ਲਈ ਨਹੀਂ ਬੈਠ ਸਕਦੇ। ਅਸੀਂ ਆਪਣਿਆਂ ਤੇ ਉਂਗਲ ਚੱਕ ਦਿੰਨੇ ਆ। ਸਾਨੂੰ ਪਤਾ ਸਾਡਾ ਜਿੰਨਾ ਸਾਡਿਆਂ ਨੇ ਘਾਣ ਕੀਤਾ, ਯਾਰ ਕਾਹਤੋਂ ਆਪਾਂ ਉਹ ਜ਼ਖਮ ਖਲੇੜਨੇ ਆ। ਆਪਾਂ ਅੱਗੇ ਵਧੀਏ, ਆਪਾਂ ਅੱਗੇ ਨੂੰ ਚੱਲ ਗਏ, ਏਕਾ ਕਰੀਏ, ਨਾ ਕਿ ਇੱਕ ਦੂਜੇ ਦੇ ਕਹੀਏ ਯਾਰ ਉੱਥੇ ਉਹਨੇ ਐ ਕਰਤਾ, ਇੱਥੇ ਤੁਹਾਡੇ ਨਾਲ ਬਹਿ ਗਿਆ ਨਾ ਆ ਕੇ, ਤੇ ਇਹਦਾ ਮਤਲਬ ਉਹ ਮਰਨ ਲਈ ਬਹਿ ਗਿਆ, ਤੇ ਯਾਰ ਬਿਠਾਓ। ਸਾਡੀ ਲੜਾਈ ਸਰਕਾਰ ਨਾਲ ਹੋਣੀ ਚਾਹੀਦੀ ਹੈ ਤੇ ਸਰਕਾਰ ਇਸ ਚੀਜ਼ ਨੂੰ ਤੈਅ ਕਰੇ ਕਿ ਸਾਡੇ ਨਾਲ ਲੜਨਾ ਕਿ ਸਾਨੂੰ ਬਿਨਾਂ ਲੜਾਇਆ ਸਾਡੀਆਂ ਮੰਗਾਂ ਤੇ ਅਮਲ ਕਰਨਾ। ਇੱਥੇ ਪਹਿਲਾਂ ਵੀ ਗੱਲ ਚੱਲੀ ਆ, ਬਾਬਾ ਜੀ ਨੇ ਵੀ ਕਹੀ ਸੀ ਮਨੁੱਖੀ ਬੰਬ ਬਣਨ ਨੂੰ ਤਿਆਰ ਨਹੀਂ। ਸਾਡੇ ਪਹਿਲਾਂ ਵੀ ਮਾਰੇ ਆ ਤੇ ਅਸੀਂ ਹੋਰ ਵੀ ਮਰਨ ਨੂੰ ਤਿਆਰ ਆ, ਪਰ ਮਰੀਏ ਕਾਹਤੋਂ? ਹੁਣ ਮਾਰਨ ਵਾਲੇ ਪਾਸੇ ਹੋਈਏ। ਯਾਰ ਮੈਂ ਦਾਅਵੇ ਨਾਲ ਕਹਿਣਾ ਕਿ ਜਦੋਂ ਕੋਈ ਨੌਜਵਾਨ, ਪਹਿਲਾਂ ਤਾਂ ਸਾਡੇ ਲੋਕ ਕਹਿੰਦੇ ਆ ਕਿ ਯਾਰ ਬੇਅਦਬੀ ਵਾਲੇ ਨੂੰ ਗੱਡੀ ਚੜ੍ਹਿਆ ਜਾਣਾ ਚਾਹੀਦਾ, ਜਾਂ ਜਿਹੜਾ ਸਿੱਖਾਂ ਬਾਰੇ, ਸਿੱਖੀ ਬਾਰੇ ਗਲਤ ਬੋਲਦਾ ਉਹਨੂੰ ਗੱਡੀ ਚੜ੍ਹਿਆ ਜਾਣਾ ਚਾਹੀਦਾ, ਪਰ ਮਗਰੋਂ ਸਾਡੀ ਕਮੀ ਕੀ ਰਹਿੰਦੀ ਅਸੀਂ ਬਾਤ ਨਹੀਂ ਪੁੱਛਦੇ। ਪਰ ਮੈਂ ਇਹ ਤੋਂ ਦਾਅਵੇ ਨਾਲ ਗੱਲ ਕਹਿਣਾ, ਜਿੰਨਾ ਗੁਰੂ ਸਾਹਿਬ ਨੇ ਸਵਾਸ ਬਖਸ਼ਿਆ, ਜਿੰਨੀ ਤਿਲਫੁਲ ਹੈਗੀ ਆ, ਜਿਹੜਾ ਇਸ ਕੇਸ ਰਿਲੇਟਡ ਕੰਮ ਕਰੂਗਾ ਯਾਰ ਮੈਂ ਉਹਦੇ ਨਾਲ ਖੜੂੰਗਾ। ਜਿਹੜਾ ਇਸ ਬੇਅਦਬੀ ਦੇ ਕੇਸਾਂ ਦੇ ਬਾਰੇ ਜਿੰਨੇ ਦੋਸ਼ੀ ਆ, ਜਿਹੜੇ ਹਿਸਾਬ ਨਾਲ ਸੂਤ ਕਰੂਗਾ ਮੈਂ ਉਹਦੇ ਨਾਲ ਖੜੂੰਗਾ। ਜਿਹੋ ਜਿਹਾ ਮੈਥੋਂ ਸਰੂਗਾ, ਇਹ ਕੰਮ ਆਹੀ ਲੋਟ ਆਊਗਾ। ਸੋ ਸਰਕਾਰ ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕਰੇ। ਜਿਹੜੇ ਬੇਅਦਬੀ ਵਾਲੇ ਆ, ਇੱਥੇ ਕਾਨੂੰਨ ਬਣਨੇ ਚਾਹੀਦੇ ਆ। 295A ਜੇ ਪਾਕਿਸਤਾਨ ਦੇ ਵਿੱਚ 295C ਦੇ ਆਧਾਰ ਤੇ ਸਜ਼ਾ ਮੌਤ ਹੋ ਸਕਦੀ ਆ, ਤਾਂ ਤੁਹਾਨੂੰ ਵੀ ਇੱਥੇ ਕੁਝ ਨਹੀਂ ਹੋਇਆ। ਕਿਹੜਾ ਪੰਜਾਬ ਦਾ ਵਿਅਕਤੀ ਆ, ਚਾਹੇ ਹਿੰਦੂ ਆ, ਚਾਹੇ ਸਿੱਖ ਆ, ਚਾਹੇ ਮੁਸਲਿਮ ਆ, ਕਿਹੜਾ ਚਾਹੁੰਦਾ ਕਿਸੇ ਦੇਸ਼ ਦੀ ਬੇਅਦਬੀ ਹੋਵੇ? ਕੋਈ ਨਹੀਂ ਚਾਹੁੰਦਾ। ਇਹ ਸਰਕਾਰਾਂ ਕਰਾਉਂਦੀਆਂ। ਬੇਅਦਬੀ ਪੂਰੇ 7.5 ਸਾਲ 'ਚ ਇੰਨੇ ਕੁ ਵਾਰੀ ਕਰਾਤੀ ਆ ਕਿ ਅੱਜ ਅਸੀਂ ਜਿੱਥੇ 2015 'ਚ ਪੰਜਾਬ ਜਾਮ ਕਰਤਾ ਸੀ, ਸੜਕਾਂ ਜਾਮ ਕਰਤੀਆਂ ਸੀਗੀਆਂ, ਅੱਜ ਅਸੀਂ ਆ ਰਹਿ ਗਏ ਆ। ਅੱਜ ਅਸੀਂ ਇੱਕ ਦੂਜੇ ਤੇ ਉਂਗਲਾਂ ਚੱਕਣ ਜੋਗੇ ਰਹਿ ਗਏ ਆ ਕਿ ਯਾਰ ਇੱਥੇ ਹੈਗਾ, ਉਦੋਂ ਫਲਾਨੀ ਜਥੇਬੰਦੀ ਹੈਗੀ, ਉੱਥੇ ਉਹ ਸਾਂਭਲੂਗੀ, ਉਹ ਫਗਵਾੜੇ ਬੇਅਦਬੀ ਹੋਈ ਉੱਥੇ ਉਹ ਸਾਂਭਲੂ, ਜਲੰਧਰ ਹੋਈ ਉਹ ਸਾਂਭਲੂ, ਕੋਟਕਪੂਰੇ ਆ ਉੱਥੇ ਹੈਗੇ ਆ, ਮਤਲਬ 2-4 ਸਤਿਕਾਰ ਕਮੇਟੀ ਵਾਲੇ ਉਹ ਸਾਂਭ ਲੈਣਗੇ। ਜਦੋਂ ਜਾ ਕੇ ਅਰਦਾਸ ਕਰਨੀ ਹੁੰਦੀ ਆ ਕਿ ਸਾਡਾ ਪੁੱਤ ਚੜੇ ਜਹਾਜ਼ੇ ਜਾਣਾ ਕੈਨੇਡਾ, ਅਸੀਂ ਅਰਦਾਸ ਕਰਾਵਾਂਗੇ, ਅਸੀਂ ਅਖੰਡ ਪਾਠ ਸਾਹਿਬ ਕਰਾਵਾਂਗੇ, ਤਾਂ ਉਦੋਂ ਸਾਡੇ ਮਨ 'ਚ ਨਹੀਂ ਵੱਜਦਾ ਯਾਰ ਅਸੀਂ ਜਿਹੜੇ ਬਾਪੂ ਮੂਹਰੇ ਖੜ ਕੇ ਅਰਦਾਸ ਬੇਨਤੀ ਕਰੀ ਜਾਂਦੇ ਆ ਤੇ ਦੁਖੀਆਂ ਨੇ ਅੰਗ ਗਲੀਆਂ 'ਚ ਖਿਲਾਰੇ ਆ, ਸਾਡਾ ਕੀ ਜਿਉਣ ਹੈ? ਸਾਡੇ ਗੁਰੂ ਨੇ, ਅੱਜ ਉਹ ਮਹੀਨਾ ਚੱਲੀ ਜਾਂਦਾ, ਆਪਾਂ ਸਾਰੇ ਕਹਿੰਦੇ ਆ ਦਸੰਬਰ ਮਹੀਨਾ ਸਾਡੇ ਲਈ ਬਹੁਤ ਵੱਡਾ ਦੁਖਾਂਤ ਹੈ, ਤੇ ਹੈ ਵੀ ਆ, ਕੋਈ ਸ਼ੱਕ ਵੀ ਨਹੀਂ ਆ। 7 ਤੋਂ 9 ਸਾਲ ਦੀ ਉਮਰ ਉਹਨਾਂ ਯੋਧਿਆਂ ਦੀ, ਉਹਨਾਂ ਸਾਡੇ ਬਾਬਿਆਂ ਦੀ, ਜਿਨ੍ਹਾਂ ਨੇ ਸਾਡੀ ਸਿੱਖੀ ਨੂੰ ਰੱਖਣ ਦੇ ਲਈ, ਸਾਡੇ ਜਜ਼ਬੇ ਨੂੰ ਰੱਖਣ ਦੇ ਲਈ, ਸਾਨੂੰ ਇੱਕ ਵੱਖਰੀ ਕੌਮ ਦਾ ਦਰਜਾ ਦੇਣ ਦੇ ਲਈ ਆਪਣਾ ਆਪ ਵਾਰਿਆ। ਤੇ ਅਸੀਂ ਕਹਿੰਦੇ ਯਾਰ MLA ਨੇ ਸਾਡਾ ਖਾਲ ਸਿੱਧਾ ਕਰਾਤਾ, ਪੱਕਾ ਕਰਾਤਾ, ਸਾਡੀ ਗਲੀ ਪੱਕੀ ਕਰਾਤੀ, ਅਸੀਂ ਬਸ ਇੰਨਾ ਹੀ ਬਹੁਤ ਆ।
ਸੋ ਅਸੀਂ ਇਹੀ ਕਹਿੰਦੇ ਆ ਕਿ ਆਪਾਂ ਸਾਰੇ ਇਕੱਠੇ ਹੋਈਏ। ਗੁਰੂ ਸਾਹਿਬ ਦੀ ਬੇਅਦਬੀ ਕਿਸੇ ਇੱਕ ਦਾ ਨਹੀਂ ਆ। ਗੁਰੂ ਸਾਹਿਬ ਨੇ ਸੇਵਾ ਬਖਸ਼ੀ ਆ। ਮੈਂ ਕਹਿੰਦਾ ਸਾਲ ਕੱਢਿਆ, ਜਿਹੜਾ ਵੀਰਾ ਮੇਰੇ ਨਾਲ ਕਿੰਤੂ ਪਰੰਤੂ ਕਰਦਾ, ਮੈਂ ਸਾਲ ਕੀ ਮੈਂ 4 ਸਾਲ ਵੀ ਕੱਢਣ ਨੂੰ ਤਿਆਰ ਹਾਂ। ਮੈਂ ਇੱਥੇ ਮਰਨ ਨੂੰ ਵੀ ਤਿਆਰ ਹਾਂ, ਪਰ ਇਹ ਨਾ ਸੋਚੋ ਯਾਰ ਵੀ ਇੱਥੋਂ ਚੱਲ ਜਾਂਗੇ। ਆਪਾਂ ਆਪਣੀ ਲੜਾਈ ਬੰਦ ਕਰਕੇ ਸਰਕਾਰ ਵਾਲੇ ਪਾਸੇ ਨੂੰ ਲੜੀਏ। ਆਪਦੀ ਲੜਾਈ ਤਾਂ ਜਦੋਂ ਮਰਜ਼ੀ ਵੱਢ ਲਈਏ। ਸਰਕਾਰਾਂ ਸਾਡੀ ਇਸ ਚੀਜ਼ ਦਾ ਫਾਇਦਾ ਚੱਕਦੀਆਂ। ਤੁਸੀਂ ਕੋਈ ਐਜੀਟੇਸ਼ਨ 'ਚ ਹੋ, ਤੁਸੀਂ ਕੋਈ ਧਰਨਾ ਦੇ ਰਹੇ ਹੋ ਤੇ ਥੱਲੇ 4 ਬੰਦੇ, ਹੁਣ ਆਪਾਂ ਰੋਡ ਜਾਮ ਕੀਤਾ, 4 ਬੰਦੇ ਇੱਥੋਂ ਜਿਨ੍ਹਾਂ ਨੂੰ ਕੋਈ ਰਾਹ ਨਹੀਂ ਮਿਲਦਾ, ਪਤਾ ਕਹਿਣਗੇ ਯਾਰ ਇਹ ਵਿਹਲੜ ਆ ਜਾਂ ਆਏ ਆ, ਇਹਨਾਂ ਨੇ ਰੋਡ ਜਾਮ ਕਰਕੇ ਹੱਲ ਨਹੀਂ ਕੱਢਿਆ। ਫਿਰ ਸਾਡੇ ਲਈ ਹੱਲ ਕੀ ਆ? ਇੱਕ ਬਿਮਾਰੀ ਆਈ 2 ਸਾਲ ਪਹਿਲਾਂ, ਕਰੋਨਾ ਨਾਮ ਦੀ ਬਿਮਾਰੀ ਆਈ, ਤੇ ਤੁਹਾਡੇ ਆਪਣੇ ਆਪ ਤੇ ਪਈ ਤਾਂ ਤੁਸੀਂ ਘਰਾਂ 'ਚ ਵੜ ਗਏ। ਤੁਸੀਂ ਉਹ ਪੀਜ਼ੇ ਬਰਗਰ ਦੂਜਾ ਤੀਜਾ ਸਾਰਾ ਕੁਝ ਛੱਡਤਾ, ਸੜਕਾਂ ਖਾਲੀ ਕਰਤੀਆਂ। ਤੁਸੀਂ ਘਰਾਂ 'ਚ ਬੈਠੇ, ਤੁਸੀਂ ਕਹਿੰਦੇ ਸੀ ਵੀ ਕਣਕ ਦੀ ਰੋਟੀ ਖਾ ਲਾਂਗੇ, ਲੂਣ ਮਿਰਚ ਨਾਲ ਖਾ ਲਾਂਗੇ, ਪਰ ਬਾਹਰ ਨਹੀਂ ਨਿਕਲਣਾ। ਉਦੋਂ ਨਹੀਂ ਤੁਹਾਨੂੰ ਤੁਹਾਡੇ ਕੰਮ ਯਾਦ ਆਏ? ਉਦੋਂ ਨਹੀਂ ਤੁਹਾਨੂੰ ਲੱਗਿਆ ਵੀ ਯਾਰ ਅਸੀਂ ਫਲਾਣੇ ਥਾਂ ਜਾਣਾ ਸੀ, ਅੱਜ ਅਸੀਂ ਉੱਥੇ ਨਹੀਂ ਜਾ ਸਕੇ? ਨਾਲੇ ਡਾਂਗ ਵਰੀ ਤੁਹਾਡੇ ਤੇ, ਨਾਲੇ ਤੁਹਾਨੂੰ ਘਰੇ ਰੱਖਿਆ। ਇੱਥੇ ਤੁਹਾਡੇ ਤੇ ਡਾਂਗ ਵੀ ਨਹੀਂ ਵਰਾਉਣੀ, ਤੁਹਾਨੂੰ ਘਰੇ ਵੀ ਬਹਿਣ ਨੂੰ ਨਹੀਂ ਕਹਿੰਦੇ। ਤੁਹਾਨੂੰ ਕਹਿੰਦੇ ਆ ਕਿ ਬਾਹਰ ਆ ਕੇ ਸਾਡੀ ਇਸ ਐਜੀਟੇਸ਼ਨ ਦਾ ਹਿੱਸਾ ਬਣੋ, ਸਾਡੇ ਇਸ ਸੰਘਰਸ਼ ਦਾ ਹਿੱਸਾ ਬਣੋ, ਜਿਹੜਾ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦਾ ਨਹੀਂ ਆ, ਪੂਰੀ ਮਾਨਵਤਾ ਦਾ। ਇੱਕ ਪਾਸੋਂ ਤਾਂ ਸਾਡੇ ਗੁਰੂ ਸਾਹਿਬ ਨੂੰ ਦਰਜਾ ਜੀਵਤ ਗੁਰੂ ਦਾ ਮਿਲਿਆ ਹੋਵੇ ਤੇ ਦੁਨੀਆ ਦੀ ਸਰਵਉੱਚ ਲਾਇਬ੍ਰੇਰੀ ਦੇ ਵਿੱਚ ਸਭ ਤੋਂ ਉੱਤੇ ਹੋਵੇ, ਤੇ ਜਦੋਂ ਅੰਗ ਗਲੀਆਂ 'ਚ ਖਿਲਾਰੇ ਜਾਂਦੇ ਹੋਣ ਤੇ ਅਸੀਂ ਕਿਹੜਾ ਪ੍ਰਾਊਡ ਫੀਲ ਕਰਦੇ ਹਾਂ। ਸੋ ਸਾਨੂੰ ਵੀਰੋ ਇਕੱਠੇ ਹੋਣ ਦੀ ਲੋੜ ਹੈ। ਇਕੱਠੇ ਹੋਈਏ। ਇਸ ਰੋਡ ਜਾਮ ਦੇ ਨਾਲ ਜੇ ਕੋਈ ਮੇਰਾ ਵੀਰ ਭਰਾ ਕਹਿੰਦਾ ਕਿ ਸਾਨੂੰ ਬਹੁਤ ਵੱਡੀ ਤਕਲੀਫ ਹੈ, ਤਾਂ ਵੀਰ ਮੇਰਾ ਇੱਥੇ ਆ ਜੀ, ਤੈਨੂੰ ਟਪਾ ਵੀ ਦੇਵਾਂਗੇ, ਕੋਈ ਵੱਡੀ ਗੱਲ ਨਹੀਂ ਹੈ। ਜੇ ਕਿਸੇ ਨੂੰ ਲੱਗਦਾ ਨਾ ਵੀ ਸਾਡਾ ਇਸ ਰੋਡ ਦੇ ਨਾਲ ਤੇਰਾ ਲੰਘਣਾ ਜ਼ਰੂਰੀ ਆ, ਜਾਂ ਗੁਰੂ ਸਾਹਿਬ ਦੀ ਬੇਅਦਬੀ ਨਾਲੋਂ ਤੇਰਾ ਜ਼ਿਆਦਾ ਲੰਘਣਾ ਜ਼ਰੂਰੀ ਆ, ਕੋਈ ਗੱਲ ਨਹੀਂ, ਸਾਡੇ ਕੋਲੇ ਸਾਹਮਣੇ ਆ ਜੇ। ਅਸੀਂ ਇਹ ਸਿੱਧਾ ਕਹਿੰਦੇ ਆ ਪ੍ਰਸ਼ਾਸਨ ਨੂੰ ਸਾਹਮਣੇ ਭੇਜ ਦਿਓ, ਇੱਥੇ ਅਸੀਂ 2-4 ਸਵਾਲ ਕਰ ਲਾਂਗੇ। ਜੇ ਉਹਦਾ ਜ਼ਮੀਰ ਜਾਗਦਾ ਹੋਇਆ ਤਾਂ ਬਹਿ ਜੂ, ਜੇ ਲੰਘਣਾ ਹੋਇਆ ਤਾਂ ਲੰਘ ਜੂ, ਸਾਨੂੰ ਇਹ ਵੀ ਕੋਈ ਇਤਰਾਜ਼ ਨਹੀਂਗਾ। ਅਸੀਂ ਸਰਕਾਰ ਨੂੰ ਅੱਜ ਦੱਸੀਏ ਕਿਵੇਂ? ਸਾਡੇ ਕੋਲੇ ਰਾਹ ਕੀ ਛੱਡਿਆ ਸਰਕਾਰ ਨੇ? ਤੁਸੀਂ ਥੋੜੀ ਜੀ ਗੱਲ ਪੰਜਾਬ ਦੇ ਵਿੱਚ ਉਡਮੀ ਵੀ ਕੀ ਕੀਤੀ ਕਿ ਸਾਡੇ ਹੱਕ ਨਹੀਂ ਮਿਲਦੇ, ਅਸੀਂ ਇੱਕ ਵੱਖਰੀ ਸਟੇਟ ਦੀ ਗੱਲ ਕਰਦੇ ਹਾਂ, ਅਸੀਂ ਖਾਲਸਾ ਰਾਜ ਦੀ ਗੱਲ ਕਰਦੇ ਹਾਂ, ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ। ਉਹਨਾਂ ਨੇ ਚੱਕ ਕੇ ਤੁਹਾਡੇ ਲਾਇਸੈਂਸ ਰੱਦ ਕਰਤੇ। ਮੈਂ ਸਰਕਾਰ ਨੂੰ ਦੱਸਦਾ ਕਿ ਜਿਹੜੇ ਨੇ ਚਲਾਉਣੇ ਆ ਫਿਰ ਇਹ ਨਹੀਂ ਚਾਹੀਦੇ। ਫਿਰ ਜਦੋਂ ਚਲਾਉਣੇ ਆ ਉਹ ਨਹੀਂ ਪਤਾ ਕਿੱਥੋਂ ਆਉਣੇ ਆ। ਸੋ ਜਦੋਂ ਰਾਜ ਬਣਨੇ ਆ ਉਦੋਂ ਇਹ ਵੀ ਨਹੀਂ ਪਤਾ ਕਿਵੇਂ ਬਣ ਜਾਣੇ ਆ। ਪਰ ਆਪਾਂ ਆਪਦਾ ਏਕਾ ਕਰੀਏ। ਇਹ ਨਹੀਂ ਆ ਕਿ ਅਸੀਂ ਇਕੱਲਾ ਕਹਿ ਛੱਡੀਏ ਕਿ ਖਾਲਸਾ ਰਾਜ ਬਣਾਉਣਾ ਹੈ, ਸਾਡੇ ਕੋਲੇ ਵਿਧੀ ਵਿਧਾਨ ਹੀ ਕੋਈ ਨਹੀਂ, ਸਟੇਜ ਤੇ ਕਹਿ ਦਈਏ ਕਿ ਖਾਲਸਾ ਰਾਜ ਵਿੱਚ ਗੱਲ ਕਰੂਗਾ, ਤਾਂ ਫਿਰ ਸਾਡੇ ਕੋਲੇ ਜੇ ਆਪਦੇ ਕੋਲੇ ਵਿਧੀ ਵਿਧਾਨ ਕੋਈ ਨਹੀਂ ਤੇ ਖਾਲਸਾ ਰਾਜ ਕਿਵੇਂ ਗੱਲ ਕਰੂਗਾ? ਸੋ ਸਾਨੂੰ ਇਕੱਠੇ ਹੋਣ ਦੀ ਲੋੜ ਆ। ਸਾਡਾ ਨਿਸ਼ਾਨਾ ਇੱਕ ਹੋਣਾ ਚਾਹੀਦਾ। ਨਿੱਕੀਆਂ ਨਿੱਕੀਆਂ ਲੜਾਈਆਂ ਜਿਹੜੀਆਂ ਉਹ ਛੱਡ ਕੇ ਗੁਰੂ ਸਾਹਿਬ ਨੂੰ ਸਮਰਪਿਤ ਹੋ ਕੇ ਇਸ ਸਰਕਾਰ ਦੇ ਵਿਰੁੱਧ ਐਜੀਟੇਸ਼ਨ ਕਰਨੇ ਚਾਹੀਦੇ ਆ। ਇੱਕ ਥਾਂ ਤੇ ਰੋਡ ਜਾਮ ਨਾਲ ਕਿਉਂ ਪੂਰਾ ਪੰਜਾਬ ਬੰਦ ਹੋਣਾ ਚਾਹੀਦਾ? ਇੱਕ ਪਾਸਿਓਂ ਸਰਕਾਰਾਂ ਸਾਡੇ ਤੇ ਹਮਦਰਦੀ ਕਰਦੀਆਂ ਆਈਆਂ। ਕੱਲ ਇੱਕ ਘਟਨਾ ਹੋਈ ਆ ਪਰਸੋਂ ਜਲੰਧਰ ਦੇ ਵਿੱਚ, ਲਤੀਫਪੁਰਾ। ਬਾਈ ਨੇ ਇੱਕ ਸ਼ਬਦ ਬਹੁਤ ਵਧੀਆ ਕਿਹਾ ਸੀ, ਕਮਲਜੀਤ ਨੇ, ਉਸ ਲਤੀਫਪੁਰੇ ਨੂੰ ਤਕਲੀਫਪੁਰਾ ਬਣਾ ਕੇ ਰੱਖ ਦਿੱਤਾ। ਇੱਕ ਕਮਰਾ ਘਰੇ ਪਾਉਣਾ ਹੋਵੇ ਨਾ ਤੇ ਬੰਦਾ ਸੋਚਦਾ ਯਾਰ ਮਿਸਤਰੀ ਵੜ ਗਿਆ ਘਰੇ, ਕੱਢਣਾ ਔਖਾ ਹੈ, ਤਾਂ ਉੱਥੇ ਤੁਸੀਂ ਮਹਿਲਾਂ ਵਰਗੇ ਘਰ ਢਾਹ ਦਿੱਤੇ ਯਾਰ। ਸੁਬਾਹ ਜਵਾਕ ਤਿਆਰ ਹੋ ਕੇ ਸਕੂਲ ਨੂੰ ਗਏ ਆ ਤੇ ਸ਼ਾਮ ਨੂੰ ਰੋਂਦੇ ਵਹਿੰਦੇ ਆ ਕਿ ਸਾਡਾ ਤਾਂ ਘਰ ਹੀ ਹੈ ਨਹੀਂਗਾ। ਕੀ ਸਰਕਾਰਾਂ ਸਾਡੇ ਨਾਲ ਇਹ ਅੱਜ ਦਾ ਨਹੀਂ, ਇਹ ਲੰਮੇ ਸਮੇਂ ਤੋਂ ਕਰਦੀਆਂ ਆਈਆਂ, ਪਰ ਸਾਡੇ 'ਚ ਕਮੀ ਕੀ ਆ? ਸਾਨੂੰ ਯਾਦ ਆਉਣਾ ਚਾਹੀਦਾ ਭਾਈ ਬਲਵਿੰਦਰ ਸਿੰਘ ਜਟਾਣਾ। ਕੀ ਮਜਾਲ ਸੀ ਉੱਥੇ ਘਰ ਢਹਿ ਜਾਂਦਾ। ਐਡੀ ਘਟੀਆ ਸ਼ਬਦਾਵਲੀ ਵਰਤ ਰਿਹਾ ਬੰਦਾ, ਤਾਂ ਨਾਲ ਦੀ ਨਾਲ ਚਾਰਾਂ ਦੇ ਮੋਢੇ ਤੇ ਪਾਇਆ ਹੁੰਦਾ ਤਾਂ ਨਾਲੇ ਤੁਹਾਡੇ ਦੂਜੇ ਘਰ ਵੀ ਰੁਕਦੇ। ਸੋ ਅਸੀਂ ਕਮਜ਼ੋਰ ਹੋ ਚੁੱਕੇ ਆ ਇਸ ਗਲਿਆਰੇ ਦੇ ਵਿੱਚ ਕਿ ਪਤਾ ਨਹੀਂ ਸਾਡੇ ਨਾਲ ਕੀ ਹੋ ਜਾਣਾ ਹੈ। ਮੌਤ ਹੀ ਆ। ਜੇ ਰਾਹ ਖੜੇ ਮਰ ਗਏ ਤਾਂ ਵੀ ਮਰਨਾ ਹੀ ਹੈ। ਜੇ ਕਿਤੇ ਰਾਹ ਖੜੇ ਐਕਸੀਡੈਂਟ ਹੋ ਗਿਆ, ਸਿਰ ਦਾ ਪਟਾਕਾ ਪੈ ਗਿਆ, ਫਿਰ ਕਿਹਨੇ ਪੁੱਛਣਾ? ਤੇ ਜੇ ਕੋਈ ਚੱਜ ਦਾ ਕੁਝ ਕਰਕੇ ਮਰ ਜਾਗੇ ਤਾਂ ਮੈਨੂੰ ਲੱਗਦਾ ਲੋਕ ਯਾਦ ਕਰਨਗੇ, ਕਹਿਣਗੇ ਕਿ ਯਾਰ ਇਹਨੇ ਧੱਕੇ ਦੇ ਖਿਲਾਫ ਆਵਾਜ਼ ਚੱਕੀ ਸੀਗੀ।
ਜਿਹੜੀ ਸਰਕਾਰ ਦਾ ਲਾਅ ਇਹ ਕਹਿੰਦਾ ਹੈ ਕਿ 5 ਸਾਲ ਤੁਸੀਂ ਠੇਕੇ ਤੇ ਜ਼ਮੀਨ ਲਗਾਤਾਰ ਵਾਹ ਲਓ ਤਾਂ ਉਹਦਾ ਮਾਲਕ ਤੁਹਾਡੇ ਤੋਂ ਛੁਡਾ ਨਹੀਂ ਸਕਦਾ ਤੁਹਾਡੀ ਸਹਿਮਤੀ ਤੋਂ ਬਿਨਾਂ, ਤੇ ਤੁਸੀਂ 70 ਸਾਲ ਦੇ ਬਣੇ ਘਰ ਕਿਵੇਂ ਢਾਤੇ? ਕਿਉਂਕਿ ਸਾਡਾ ਇੱਥੇ ਪੁੱਛਣ ਵਾਲਾ ਕੋਈ ਹੈ ਹੀ ਨਹੀਂਗਾ। ਅਸੀਂ ਤਾਂ ਘੁੱਗੂ ਘੋੜੇ ਮਗਰ ਬਣ ਜਾਂਦੇ ਆ, ਜਿਵੇਂ ਅਗਲਾ ਸਾਡੇ ਤੇ ਥੋਪ ਦਿੰਦਾ। ਇੱਕ ਨਾਂ ਦਿੱਤਾ ਸੀ ਵੀਰਾਂ ਨੇ ਇੱਥੇ ਹੁਣ ਢੱਲਵਾਂ ਦੇ ਵਿੱਚ, ਏਐਸਆਈ ਜਸਵਿੰਦਰ ਸਿੰਘ ਸੀਗਾ, ਵੀਡੀਓ ਵੀ ਦਿਖਾਈ ਆ। ਉਹ ਕਹਿੰਦਾ ਜਿਹੜੇ ਆਹ ਬੈਰੀਕੇਡ 'ਚ ਫੜ ਕੇ ਮੁੰਡੇ ਪਾਸੇ ਕਰਦੇ, ਕਹਿੰਦਾ ਪਰਚੇ ਕਰੋ ਇਹਨਾਂ ਤੇ, ਸਾਡੇ ਕੋਲੇ ਸਾਨੂੰ ਆਰਡਰ ਆ। ਆ ਨਾਂ ਲਿਖ ਲਾ ਵੀਰ ਮੇਰੇ, ਜਿੰਨੇ ਬੈਠੇ ਸੜਕ ਤੇ ਫਿਰ ਸਾਰਿਆਂ ਦੇ ਕਰਦੇ। ਹਿੰਮਤ ਰੱਖ, ਜਿਹੜੀ ਤੈਨੂੰ ਵਰਦੀ ਮਿਲੀ ਆ ਇਹ ਵੀ ਕਿਤੇ ਨਾ ਕਿਤੇ ਤੂੰ ਕਿਤੇ 5.25 ਦੇ ਪਤਾਸੇ ਸੁੱਕਦਾ ਹੋਏਗਾ ਜਦੋਂ ਤੈਨੂੰ ਮਿਲੀ ਆ, ਤੇ ਕਦੇ 11.25 ਦੇ। ਸੋ ਗੱਲ ਇਹ ਆ ਕਿ ਜਿਹੜੇ ਗੁਰੂ ਦੇ ਮੂਹਰੇ ਜਾ ਕੇ ਆਪਾਂ ਸੀਸ ਨਵਾਉਣੇ ਆ, ਤਾਂ ਤੁਸੀਂ ਸੋਚੋ ਭਾਈ ਦਿਲਾਵਰ ਸਿੰਘ, ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਇਹ ਤੁਹਾਡੇ 'ਚ ਹੀ ਹੋਏ ਆ, ਭਾਈ ਰਾਜੋਆਣਾ ਤੁਹਾਡੇ 'ਚੋਂ ਹੀ ਆ, ਭਾਈ ਲਖਵਿੰਦਰ ਸਿੰਘ ਤੁਹਾਡੇ 'ਚੋਂ ਹੀ ਆ। ਸਾਡੇ ਤੋਂ ਪਹਿਲਾਂ ਤੁਸੀਂ ਉਹਨਾਂ ਨੂੰ ਬਿਠਾਇਆ ਹੋਣਾ ਸੀਗਾ ਜਿਹੜੇ ਤੁਹਾਡੀ ਇਸ ਵਰਦੀ ਤੇ ਦਾਗ ਲਾ ਰਹੇ ਆ। ਸੋ ਮੈਂ ਇੰਨੀਆਂ ਕੁ ਬੇਨਤੀਆਂ ਹੀ ਕਰਦਾ ਕਿ ਆਪਾਂ ਇਕੱਠੇ ਹੋਈਏ, ਇਕੱਠੇ ਹੋ ਕੇ ਜਿਹੜੀ ਰੂਪਰੇਖਾ ਅੱਗੇ ਨੂੰ ਵਧਾਈਏ। ਜੇ ਅਸੀਂ ਆਪਣੇ ਨਿੱਜ ਪ੍ਰਸਤ ਦੇ ਲਈ 1 ਸਾਲ ਦਿੱਲੀ ਬੰਦ ਕਰ ਸਕਦੇ ਹਾਂ, 1 ਸਾਲ ਦਿੱਲੀ ਦੇ ਬਾਰਡਰਾਂ ਤੇ ਬੈਠ ਕੇ ਇਹ ਰਾਗ ਲਾਪ ਸਕਦੇ ਹਾਂ ਕਿ ਸਾਡੀਆਂ ਜ਼ਮੀਨਾਂ ਨਾ ਖੋਹੀਆਂ ਜਾਣ, ਹਾਲਾਂਕਿ ਕੋਈ ਕਬਜ਼ਾ ਕਿਸੇ ਦਾ ਨਹੀਂ ਸੀਗਾ ਉੱਤੇ, ਸਾਡਾ ਹੀ ਸੀਗਾ। ਤੇ ਇੱਥੇ 1 ਸਾਲ ਸਾਨੂੰ ਇਸ ਗੱਲ ਤੇ ਬੈਠੇ ਹੀ ਹੋ ਗਿਆ ਕਿ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਰੋਕਣੀ ਹੈ, ਸਾਡੇ ਗੁਰੂ ਸਾਹਿਬ ਦੀ ਬੇਅਦਬੀ ਦੇ ਉੱਤੇ ਕਾਨੂੰਨ ਬਣਾਏ ਜਾਣ, ਸਾਡੀ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ। ਤੇ ਬਾਈ ਫਿਰ ਅਸੀਂ ਕਿਉਂ ਨਹੀਂ ਜਾਗੇ ਯਾਰ? ਮੈਨੂੰ ਇਸ ਗੱਲ ਦਾ ਕੋਈ ਗਿਲਾ ਨਹੀਂ ਆ ਕਿ ਮੈਂ ਇੱਥੇ ਥੋੜੇ ਗੁਰਸਿੱਖ ਵੀਰਾਂ 'ਚ 1 ਸਾਲ ਕੱਢਿਆ ਹੋਊਗਾ। ਬਹੁਤ ਮਾਣ ਮਹਿਸੂਸ ਹੁੰਦਾ ਉਸ ਗੁਰੂ ਦੀ ਹਾਜ਼ਰੀ 'ਚ ਬੈਠ ਕੇ ਜਾਂ ਉਸ ਗੁਰੂ ਦੀ ਗੱਲ ਕਰਕੇ ਕਿ 1 ਸਾਲ ਦਾ ਜਿਵੇਂ ਆਸੇ-ਪਾਸੇ ਦੁਨੀਆ 'ਚ ਵਿਚਰਿਆ ਨਹੀਂ, ਕੋਈ ਗੱਡਾ ਨਹੀਂ ਖੜਿਆ, ਉਵੇਂ ਚੱਲੀ ਗਿਆ। ਜਿਹੜਾ ਕੁਝ ਪਹਿਲਾਂ ਚੱਲੀ ਜਾਂਦਾ ਸੀਗਾ ਤਾਂ ਕੁਛ ਨਾ ਕੁਛ ਅਕਲ ਹੀ ਵਧੀ।